2019 ਦੇ ਵਿੱਚ ਪਹਿਲੀ ਕੰਟਰੀ ਕੈਨੇਡਾ ਦੁਨੀਆ ਦੀ ਬਣੀ ਜਿਨ੍ਹਾਂ ਨੇ ਇਹ ਫਾਈਨਲ ਡਿਸੀਜਨ ਲਿਆ ਕਿ ਟੂ ਨੈਵਰ ਐਸੋਸੀਏਟ the term Sikh with derogatory terms like terrorism or extremism anymore. ਇਸ ਵੇਲੇ ਇਵੇਂ ਲੱਗਦਾ ਹੈ ਕਿ ਬੋਰਿਸ ਜੌਨਸਨ ਭਾਰਤ ਦਾ ਪ੍ਰਧਾਨ ਮੰਤਰੀ ਹੋਏ ਔਰ ਉਹਦੀ ਬਿਆਨਬਾਜ਼ੀ ਉਵੇਂ ਹੀ ਹੈ ਜਿਵੇਂ ਕਿ ਮੋਦੀ ਦੀ ਬਿਆਨਬਾਜ਼ੀ। ਮੋਦੀ ਸਰਕਾਰ ਦਾ ਸਭ ਤੋਂ ਵੱਡਾ ਕੰਸਰਨ ਤਾਂ ਇਸ ਵੇਲੇ ਖਾਲਿਸਤਾਨ ਦੀ ਲਹਿਰ ਹੈ, ਇਹਨਾਂ ਨੂੰ ਕਿਵੇਂ ਚੁੱਪ ਕਰਾਣਾ ਔਰ ਉਹ ਬਾਰ-ਬਾਰ ਉਹਨਾਂ ਦੀ ਫੋਰਨ ਮਿਨਿਸਟਰੀ ਦੂਜਿਆਂ ਨੇ ਖਾਲਿਸਤਾਨੀ ਐਕਟਿਵਿਜ਼ਮ ਇਹ ਵੋ ਔਰ ਉਹਦੇ 'ਚ ਉਹ ਇਹ ਫਾਈਨਲੀ ਇਹ ਕਹਿੰਦਾ ਹੈ ਕਿ ਜੀ ਮੈਂ ਜਿਹੜੀ ਹੈ ਐਂਟੀ ਐਕਸਟ੍ਰੀਮਿਜ਼ਮ ਟਾਸਕ ਫੋਰਸ ਇਹ ਜਿਹੜਾ ਉਹ ਬਣਾਵਾਂਗਾ। ਪ੍ਰੀਤੀ ਪਟੇਲ ਡਾਟਰ ਹੈ RSS ਦੀ, ਮੋਦੀ ਦਾ ਕੀ ਸੰਬੰਧ ਹੈ RSS ਦਾ ਉਹ ਬੜਾ ਕਲੀਅਰ ਹੈ ਇਸ ਦੇ ਉੱਤੇ। ਹੁਣ ਉਹ ਇਹ ਕਹਿੰਦੀ ਹੈ ਕਿ ਵੀ ਮੈਂ ਜਦੋਂ ਦੀ ਸੈਕਟਰੀ ਬਣੀ ਆ ਹੋਮ ਸੈਕਟਰੀ, ਹੋਮ ਮਿਨਿਸਟਰ ਨੂੰ ਹੀ ਕਹਿੰਦੇ ਨੇ 2019 'ਚ, ਮੈਂ 4 ਜਿਹੜੇ ਐਕਸਟ੍ਰੀਮ ਰਾਈਟ ਵਿੰਗ ਟੈਰਰਿਸਟ ਗਰੁੱਪ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੈ ਜਿਹੜੇ ਕਿ ਐਂਟੀ ਸੈਮਿਟਿਕ ਪ੍ਰੋਪੇਗੈਂਡਾ ਫੈਲਾਉਂਦੇ ਨੇ। ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ ਹੁਣ ਇਹ ਬਿਲਕੁਲ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਹੈਜ਼ ਆਲਸੋ ਕਾਜ਼ਡ ਕੰਸੀਡਰੇਬਲ ਟੈਂਸ਼ਨਸ ਇਨ ਰੀਸੈਂਟ ਈਅਰਸ। ਬੀਬੀ ਪ੍ਰੀਤ ਕੌਰ ਗਿੱਲ ਨੇ ਕਿਹਾ ਯੂਰ ਇਨਸਿਨੂਏਸ਼ਨ that there are Sikh groups that pose a threat tantamount to anti-Semitic terrorist groups is very serious। ਜੋ ਤੂੰ ਇਹ ਸਾਨੂੰ ਉਹਨਾਂ ਦੇ ਨਾਲ ਕਲੱਬ ਕੀਤਾ ਹੈ ਬੜਾ ਖਤਰਨਾਕ ਹੈ। ਜਿਨ੍ਹਾਂ ਨੂੰ ਇੰਡੀਆ ਐਕਸਟ੍ਰਾਡਾਈਟ ਕਰਨ ਦੇ ਲਈ ਟਿੱਲ ਲੱਗਾ ਹੋਇਆ ਸੀ ਇੰਡੀਅਨ ਗਵਰਨਮੈਂਟ ਦਾ ਵੀ ਬ੍ਰਿਟਿਸ਼ ਗਵਰਨਮੈਂਟ ਦਾ ਵੀ, ਉਹ ਜੱਜ ਨੇ ਥਰੋ ਆਊਟ ਕੀਤਾ ਕੇਸ ਕਿ ਵੀ ਸਾਰੇ ਝੂਠੇ ਸਬੂਤ ਲਿਆ ਕੇ ਪੇਸ਼ ਕੀਤੇ ਨੇ ਇੰਡੀਆ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਯੂਕੇ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦਾ ਜਿਹੜਾ ਹੈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਪਣੇ ਭਾਰਤ ਦੇ 2 ਰੋਜ਼ਾ ਦੌਰੇ ਤੋਂ ਵਾਪਸ ਜਿਹੜਾ ਪਰਤ ਆਇਆ। ਸੋ ਭਾਰਤ ਵਿੱਚ ਹਿੰਦੂ ਧਰਮੀਆਂ ਨੂੰ ਖੁਸ਼ ਕਰਦਿਆਂ ਉਸਨੇ ਐਲਾਨ ਕੀਤਾ ਹੈ ਕਿ ਉਹ ਇੰਗਲੈਂਡ ਵਿੱਚ ਅੱਤਵਾਦੀਆਂ ਤੇ ਨਜ਼ਰ ਰੱਖਣ ਲਈ ਇੱਕ ਟਾਸਕ ਫੋਰਸ ਜਿਹੜੀ ਉਹ ਬਣਾਏਗਾ ਜਿਹੜੀ ਕਿ ਯੂਕੇ ਦੇ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਕਿਵੇਂ US ਸਰਫ ਨੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਆਪਣੀ ਭਾਰਤ ਬਾਰੇ 2021 ਦੀ ਮਜ਼ਹਬੀ ਆਜ਼ਾਦੀ ਦੀ ਰਿਪੋਰਟ 'ਚ ਇਹ ਰਿਕਮੈਂਡ ਕੀਤਾ ਹੈ ਰੈੱਡ ਜ਼ੋਨ 'ਚ ਰੱਖ ਕੇ ਕਿ ਭਾਰਤ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਏ। ਇਹ ਰਿਪੋਰਟ ਜਦੋਂ ਰਿਲੀਜ਼ ਹੁੰਦੀ ਹੈ ਇਸ ਤੋਂ ਠੀਕ ਪਹਿਲਾਂ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਕਿੰਗਡਮ ਦਾ ਕਰਪਟ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਜਦੋਂ ਅਸੀਂ ਕਰਪਟ ਕਹਿੰਦੇ ਹਾਂ ਸੋ ਇਹ ਇੱਕ ਕਲਾਸ ਹੁੰਦੀ ਹੈ ਜਦੋਂ, ਔਰ ਇਹ ਕਲਾਸ ਲਫ਼ਜ਼ ਜਿਹੜਾ ਹੈ ਉਹਨਾਂ ਦੇ ਹੀ ਜਿਹੜਾ ਵੋਕੈਬਲਰੀ 'ਚੋਂ ਜਾਂ ਉਹਨਾਂ ਦੇ ਲੈਂਗੁਏਜ 'ਚੋਂ ਹੀ ਨਿਕਲਿਆ ਕਿ ਇਹ ਨਹੀਂ ਹੁੰਦਾ ਵੀ ਹਰ ਵਾਰ ਤੁਸੀਂ ਕਾਨੂੰਨ ਦੇ ਵਿੱਚ ਫੜੇ ਜਾਓ ਫਿਰ ਹੀ ਤੁਸੀਂ ਗਿਲਟੀ ਹੁੰਦੇ ਹੋ। ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਬ੍ਰਿਟਿਸ਼ ਅਰਿਸਟੋਕ੍ਰੇਸੀ 'ਚ ਵੀ ਕਿਹਾ ਜਾਂਦਾ ਸੀ ਕਿ ਇਟਸ ਨਾਟ ਡਨ। ਇੱਕ ਐਕਸਪੈਕਟ ਕੀਤਾ ਜਾਂਦਾ ਹੈ ਕਿ ਵੀ ਇਟਸ ਨਾਟ ਡਨ, ਲੇਕਿਨ ਇਹ ਬੋਰਿਸ ਜੌਨਸਨ ਨੇ ਇੰਨਾ ਚਿੱਪੜ ਔਰ ਘਟੀਆ ਜਿਹਾ ਰੋਲ ਅਦਾ ਕੀਤਾ। ਹਾਲਾਂਕਿ ਫਿਰ ਅੱਗੋਂ ਜਦੋਂ ਅਸੀਂ ਦੋਵੇਂ ਉਹਨਾਂ ਦੀਆਂ ਪਾਰਟੀਆਂ ਦੇਖਦੇ ਹਾਂ ਲੇਬਰ ਔਰ ਕੰਜ਼ਰਵੇਟਿਵ ਪਾਰਟੀ, ਲੇਬਰ ਤਾਂ ਕਾਮਨ ਬੰਦਿਆਂ ਦੀ ਪਾਰਟੀ ਹੁੰਦੀ ਹੈ, ਉਹਦੇ 'ਚ ਜਿਹੜੇ ਨੇ ਕਾਮਨ ਬੰਦੇ ਜਿਹੜੇ ਵਰਕਰਾਂ ਤੋਂ ਉੱਠੇ ਉਹ ਨਿਕਲਦੇ ਨੇ, ਉਹਨਾਂ 'ਚ ਉਹਨਾਂ ਨੂੰ ਤਾਂ ਇਹ ਵੈਸੇ ਹੀ ਬਲੂ ਕਾਲਰਡ ਕਹਿੰਦੇ ਨੇ ਕੰਜ਼ਰਵੇਟਿਵ, ਕਿਉਂਕਿ ਕੰਜ਼ਰਵੇਟਿਵ ਜਾਂ ਟੋਰੀ ਜਿਹਨਾਂ ਨੂੰ ਕਹਿੰਦੇ ਨੇ ਇਹਨਾਂ ਦੀ ਇੱਕ ਆਪਣੀ ਕਲਾਸ, ਬੇਸ਼ੱਕ ਉਹਦੇ 'ਚੋਂ ਕਿਤੇ ਨਾ ਕਿਤੇ ਸੁਪੀਰੀਓਰਿਟੀ ਕੰਪਲੈਕਸ ਹੁੰਦਾ ਲੇਕਿਨ ਫੈਮਿਲੀ ਵੈਲਿਊਜ਼ ਦੇ ਵੀ ਐਡਵੋਕੇਟ ਹੁੰਦੇ ਨੇ। ਅਮਰੀਕਾ 'ਚ ਜੋ ਕੁਛ ਰਿਪਬਲਿਕਨ ਨੇ ਉਹੀ ਕੁਛ ਉੱਥੇ ਟੋਰੀ ਜਾਂ ਕੰਜ਼ਰਵੇਟਿਵ ਨੇ, ਤੇ ਇੱਥੇ ਜਿਵੇਂ ਡੈਮੋਕ੍ਰੈਟਸ ਆਮ ਔਰ ਐਂਡ ਸੈਂਟਰੀ ਦੀ ਆਵਾਜ਼ ਹੁੰਦੇ ਨੇ ਉੱਥੇ ਉਹ ਲੇਬਰ ਹੁੰਦੀ ਹੈ। ਹੁਣ ਮਤਲਬ ਇੱਕ ਕੰਜ਼ਰਵੇਟਿਵ ਟੋਰੀ ਪਾਰਟੀ ਦਾ ਬਣਿਆ ਹੋਇਆ ਪ੍ਰਾਈਮ ਮਿਨਿਸਟਰ, ਬੇਸ਼ੱਕ ਉਸ ਤੋਂ ਪਹਿਲਾਂ ਅਸੀਂ ਮਾਰਗਰੇਟ ਥੈਚਰ ਜਾਂ ਡੇਵਿਡ ਕੈਮਰੋਨ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਇੱਕ ਆਪਣੇ ਕਿਸਮ ਦਾ ਜਿਹੜਾ ਉਹ ਨਸਲਵਾਦ ਰਿਹਾ ਉਹਨਾਂ ਦੀ ਸੋਚ ਦੇ ਵਿੱਚ, ਲੇਕਿਨ ਤੁਹਾਨੂੰ ਉਹ ਘਟੀਆਪਨ ਨਜ਼ਰ ਨਹੀਂ ਆਉਂਦਾ। ਇੱਕ ਕਲਾਸ ਤੁਹਾਨੂੰ ਲੱਗਦਾ ਹੈ ਕਿ ਵੀ ਕੁਛ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਵਿੱਚ ਕੋਈ ਡਿਗਨਿਟੀ ਹੈ। ਪਰ ਇਸ ਬੰਦੇ ਦਾ ਸਾਰਾ ਹੀ ਕਰੀਅਰ ਜਦੋਂ ਦਾ ਪ੍ਰਾਈਮ ਮਿਨਿਸਟਰ ਬਣਿਆ ਇੱਕ ਤੋਂ ਬਾਅਦ ਇੱਕ ਸਕੈਂਡਲ, ਝੂਠ,
ਕੋਵਿਡ-19 ਦੇ ਚਲਦਿਆਂ ਦੂਜਿਆਂ ਨੂੰ ਕੀ ਹਦਾਇਤਾਂ ਨੇ, ਆਪ ਉਹ ਤੇ ਉਹਦੇ ਵਜ਼ੀਰ ਕੀ ਕਰ ਰਹੇ ਨੇ। ਹੁਣ ਵੀ ਜਦੋਂ ਇਹ 2 ਰੋਜ਼ਾ ਇਹ ਸਾਰੇ ਤੋਂ ਵਾਪਸ ਮੁੜਿਆ ਤੇ ਇਸ ਦਾ ਬੋਰਿਸ ਰਿਟਰਨਸ ਟੂ ਯੂਕੇ ਐਮਰਡ ਪਾਰਟੀਗੇਟ ਫਾਈਨਸ, ਆਲਰੇਡੀ ਇਹਨੂੰ ਫਾਈਨ ਹੋਇਆ ਕਮੇਟੀ ਵੱਲੋਂ ਕਿ ਵੀ ਇਹਨੇ ਆਪਣਾ ਕੋਈ ਬਰਥਡੇ ਮਨਾ ਪੂਰਾ ਕੋਵਿਡ ਰੈਸਟ੍ਰਿਕਸ਼ਨਸ ਨੂੰ ਵਾਇਲੇਟ ਮਨਾਇਆ ਵੀ ਆਪਣੇ ਸਰਕਾਰੀ ਉਸ ਥਾਂ ਦੇ ਉੱਤੇ ਫਾਈਨ ਹੋਇਆ। ਉਸ ਤੋਂ ਪਹਿਲਾਂ ਇਹਦੇ ਵਿਆਹ ਨੂੰ ਲੈ ਕੇ ਪਤਾ ਨਹੀਂ ਚੌਥਾ ਕਿ ਪੰਜਵਾਂ ਉਹਦਾ ਉਹ ਵੀ ਉਹ ਕੈਥੋਲਿਕ ਫਿਰ ਕਹਿੰਦੇ ਪਹਿਲੇ ਵਿਆਹ ਤਾਂ ਮੇਰੇ ਵਿਆਹ ਹੀ ਨਹੀਂ ਹੈਗੇ ਕਿਉਂਕਿ ਮੈਂ ਤਾਂ ਕੈਥੋਲਿਕ ਹੈ ਔਰ ਕੈਥੋਲਿਕਸ ਜੇ ਕਿਸੇ ਨਾਨ ਕੈਥੋਲਿਕ ਨਾਲ ਕਰੋ ਤਾਂ ਵਿਆਹ ਨਹੀਂ ਮੰਨੇ। ਸੋ ਉਸ ਦੀ ਜੇ ਤੁਸੀਂ ਸ਼ਕਲ ਵੀ ਦੇਖਦੇ ਹੋ, ਜਿਵੇਂ ਮੋਦੀ ਦੀ ਤੁਸੀਂ ਸ਼ਕਲ ਦੇਖੋ ਤਾਂ ਤੁਹਾਨੂੰ ਉਹ ਇੱਕ ਡਰੈਕੁਲਾ ਨਜ਼ਰ ਆਉਂਦਾ ਹੈ, ਉਸਦੇ ਹੱਥਾਂ ਔਰ ਮੂੰਹ 'ਚੋਂ ਜਿਵੇਂ ਖੂਨ ਚੋ ਰਿਹਾ ਹੋਏ, ਤੇ ਇਹਦੇ ਤੋਂ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਵੀ ਐਵੇਂ ਫਰੋਡੀਆ ਜਿਹਾ ਬੰਦਾ ਹੈ। ਲੇਕਿਨ ਕਿਵੇਂ ਈਵਨ ਜਿਹੜੀਆਂ ਯੂਕੇ ਦੀਆਂ ਕੁਛ ਉਹਨਾਂ ਦੇ ਕਨਸਟੀਟਿਊਸ਼ਨ ਦੀਆਂ ਫਾਈਨ ਪਰੰਪਰਾਵਾਂ ਨੇ ਜਾਂ ਜਿਹੜੀ ਵੀ ਕਿਸੇ ਡੈਮੋਕ੍ਰੇਸੀ ਦਾ, ਹਾਲਾਂ ਅਮਰੀਕਾ ਦੀ ਹਿਸਟਰੀ ਤਾਂ 1776 ਤੋਂ ਬਾਅਦ ਸ਼ੁਰੂ ਹੁੰਦੀ ਹੈ ਜਦੋਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ, ਜਾਂ ਉਸ ਤੋਂ 11 ਸਾਲ ਬਾਅਦ ਕਨਸਟੀਟਿਊਸ਼ਨ ਬਣਦਾ ਹੈ ਜਿਹਦੇ 'ਚ ਫਸਟ ਅਮੈਂਡਮੈਂਟ ਆਉਂਦੀ ਹੈ। ਯੂਕੇ ਵਾਲੇ ਤਾਂ ਆਪਣੇ ਆਪ ਨੂੰ ਮੈਗਨਾ ਕਾਰਟਾ 12ਵੀਂ 13ਵੀਂ ਸਦੀ 'ਚ ਉਸ ਤੋਂ ਆਪਣਾ ਆਪ ਨੂੰ ਪਿਓ ਸਾਬਤ ਕਰਦੇ ਨੇ ਫਰੀडम ਆਫ ਐਕਸਪ੍ਰੈਸ਼ਨ 'ਚ। ਲੇਕਿਨ ਇਸ ਬੋਰਿਸ ਜੌਨਸਨ ਦੇ ਥੱਲੇ ਇਹਨੇ ਇਕੱਲਾ ਇਹ ਨਹੀਂ ਕਿ ਵੀ ਇਸ ਦਾ ਆਪਣਾ ਜਿਹੜਾ ਜਿਸ ਕਿਸਮ ਦਾ ਇਹਦਾ ਪ੍ਰਭਾਵ ਹੈ ਉਹ ਅਨਡਿਗਨੀਫਾਈਡ ਹੈ ਔਰ ਇਹਨੇ ਡਿਸਗ੍ਰੇਸ ਕੀਤਾ ਪ੍ਰਾਈਮ ਮਿਨਿਸਟਰ ਦੇ ਅਹੁਦੇ ਨੂੰ ਪ੍ਰੀਤੀ ਪਟੇਲ ਜਿਹਨੂੰ ਹੋਮ ਮਿਨਿਸਟਰ ਲਾਇਆ, ਔਰ ਫਿਰ ਦੂਸਰਾ ਜਿਹਨੂੰ ਫਾਈਨੈਂਸ ਮਿਨਿਸਟਰ ਲਾਇਆ। ਇਹਦਾ ਕੀ ਸੰਬੰਧ ਹੈ ਹਿੰਦੂ ਤਵੀਆਂ ਨਾਲ, ਇਹ ਤਾਂ ਬਾਅਦ 'ਚ ਕੋਈ ਇਨਕੁਆਇਰੀ ਹੋਏ ਤਾਂ ਪਤਾ ਲੱਗੇਗਾ। ਸੁਣਕ ਰਿਸ਼ੀ ਜਿਹੜਾ ਫਾਈਨੈਂਸ ਮਿਨਿਸਟਰ ਜਿਹਨੂੰ ਜਿਹੜਾ ਆਲਮੋਸਟ ਪ੍ਰਾਈਮ ਮਿਨਿਸਟਰ ਬਣਨ ਦੇ ਸੁਪਨੇ ਦੇਖਣ ਲੱਗ ਗਿਆ ਸੀ ਜਦੋਂ ਕਿ ਉਹਦੀ ਘਰਵਾਲੀ ਦਾ ਸਕੈਂਡਲ ਬਾਹਰ ਆਇਆ ਕਿ ਵੀ ਕਮਾਓ ਅਰਬਾਂ ਰੁਪਈਆ ਰਹੀ ਹੈ ਔਰ ਟੈਕਸ ਨਹੀਂ ਦੇ ਰਹੀ ਕਿਉਂਕਿ ਉਹਨੇ ਆਪਣਾ ਇੰਡੀਅਨ ਸਿਟੀਜ਼ਨਸ਼ਿਪ ਉਹਦੇ ਇਨਫੋਸਿਸ ਵਾਲੀ ਦੀ ਧੀ ਹੈ ਤੇ ਆਪਣੀ ਉਸ ਇੰਡੀਅਨ ਸਿਟੀਜ਼ਨਸ਼ਿਪ ਦੇ ਥੱਲੇ ਲੁਕੀ ਹੋਈ ਹੈ। ਉਹ ਵੀ ਲਾਅ ਦੇ ਨਾਲ ਜਦੋਂ ਤੁਸੀਂ ਖੱਬੇ ਲਾਅ ਦੇ ਖੱਬੇ ਸੱਜਿਓਂ ਜਾਂਦੇ ਹੋ, ਇਹ ਠੀਕ ਹੈ ਵੀ ਜਦੋਂ ਤੱਕ ਤੁਸੀਂ ਫੜੇ ਨਾ ਜਾਓ ਹੁੰਦਾ ਨਹੀਂ ਵੀ ਇਲੀਗਲ ਨਹੀਂ ਹੈ। ਹੁਣ ਜਿਵੇਂ ਈਵਨ ਟਰੰਪ ਦੇ ਹਵਾਲੇ ਨਾਲ ਵੀ ਸੀ ਕਿ ਵੀ ਜਦੋਂ ਉਹਦਾ ਪਹਿਲੀ ਟਰਮ ਲਈ ਰਨ ਹੋਣ ਦਾ ਹੋਇਆ ਉਹਨੇ ਦੇਖਿਆ ਕਿ ਵੀ 18 ਸਾਲ ਇੰਨੀ ਬਿਜ਼ਨਸ ਇਹ ਰਨ ਕੀਤੀ ਹੈ ਤੇ ਟੈਕਸ ਹੀ ਕੋਈ ਨਹੀਂ ਪੇ ਕੀਤਾ। ਉਹਨੂੰ ਪੁੱਛਿਆ ਇੱਕ ਜਰਨਲਿਸਟ ਨੇ, ਉਹ ਕਹਿੰਦਾ ਵੀ ਸਮਾਰਟ ਪੀਪਲ ਡੋਂਟ ਪੇ ਐਨੀ ਟੈਕਸਿਸ। ਹੁਣ ਠੀਕ ਹੈ ਕਾਨੂੰਨੀ ਤੌਰ ਤੇ ਹੋ ਸਕਦਾ ਉਹ ਠੀਕ ਕਹਿ ਰਿਹਾ ਹੋਏ ਕਿ ਭਾਈ ਉਹਨਾਂ ਨੇ ਕਾਨੂੰਨੀ ਇੱਧਰ ਉੱਧਰ ਕੀ, ਪਰ ਇਹ ਤੁਹਾਡੀ ਇੰਟੈਂਟ ਸ਼ੋਅ ਕਰਦਾ ਹੈ ਕਿ ਵੀ ਤੁਸੀਂ ਲਾਅ ਦੇ ਇਕੱਲੇ ਲੈਟਰ ਨਹੀਂ ਹੁੰਦੇ, ਲਾਅ ਦੀ ਸਪਿਰਿਟ ਹੁੰਦੀ। ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ, ਸੋ ਸਪਿਰਿਟ ਇਹ ਹੁੰਦੀ ਹੈ ਵੀ ਜਿਹੜਾ ਲਾਅ ਹੈ ਉਹ ਵੱਡੇ ਲਈ ਵੀ ਛੋਟੇ ਲਈ ਵੀ ਇੱਕੋ ਹੈ ਔਰ ਤੁਸੀਂ ਲਾਅ ਨੂੰ ਵਾਇਲੇਟ ਨਹੀਂ ਕਰਦੇ। ਤੇ ਜੇ ਉੱਚ ਅਹੁਦਿਆਂ ਤੇ ਬੈਠੇ ਲੋਕ ਖੱਬਾ ਸੱਜਾ ਲੱਭਣ ਕਿ ਵੀ ਲਾਅ ਤੋਂ ਕਿੱਥੇ ਜਾਣਾ ਤੇ ਤੁਸੀਂ ਕਿਸੇ ਹੋਰ ਦੇ ਹਿੱਤਾਂ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਉਹ ਇਸ ਕਿਸਮ ਦੇ ਜਿਹੜਾ ਐਕਸ਼ਨ ਕਰੋ ਜਾਂ ਕਾਨੂੰਨ ਦਾ ਸਹਾਰਾ ਲਓ ਜਾਂ ਬਣਾਉਣ ਦੀ ਗੱਲ ਕਰੋ। ਔਰ ਜਿਵੇਂ ਬੋਰਿਸ ਜੌਨਸਨ ਦਾ 2 ਰੋਜ਼ਾ ਭਾਰਤ ਦੌਰਾ ਸਾਬਰਮਤੀ ਦੇ ਵਿੱਚ ਉਹ ਚਰਖਾ ਕੱਤ ਰਿਹਾ। ਫਿਰ ਅਸੀਂ ਦੇਖਿਆ ਵੀ ਦਿੱਲੀ ਦੀ ਜਹਾਨਪੁਰੀ ਦੇ ਵਿੱਚ ਜਿਹੜੇ ਬੁਲਡੋਜ਼ਰ ਯੂਕੇ ਦੀ ਕੰਪਨੀ ਦੇ ਉਹਨਾਂ ਦੇ ਘਰਾਂ ਨੂੰ ਮਲੀਆਂ ਮੇਟ ਕਰ ਰਹੇ ਨੇ, ਉਹ ਉੱਥੇ ਗੁਜਰਾਤ 'ਚ ਬੈਠਾ ਉਹਨਾਂ ਦੇ ਟਰੈਕਟਰ ਦੇ ਉੱਤੇ ਜਿਹੜਾ ਉਹ ਫੋਟੋ ਲਵਾ ਰਿਹਾ ਔਰ ਉਹਦਾ ਉਦਘਾਟਨ ਕਰ ਰਿਹਾ। ਪਰ ਇਸ ਸਾਰੇ ਤੋਂ ਜਿਹੜਾ ਪਾਰਟ ਉਹ ਤਾਂ ਪਹਿਲਾਂ ਹੀ ਔਰ ਕੋਈ ਇੱਕ ਲਫ਼ਜ਼ ਵੀ ਕਿ ਇੰਡੀਆ 'ਚ ਕੀ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਕਿ ਉਹਦੇ ਬਾਰੇ ਤਾਂ ਕੀ ਕਹਿਣਾ ਸੀ। ਰਾਦਰ ਇਸ ਦੇ ਉਲਟ ਇੱਕ ਸਵਾਲ ਦੇ ਜਵਾਬ 'ਚ, ਕਿਉਂਕਿ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਕੰਸਰਨ ਤਾਂ ਇਸ ਵੇਲੇ ਖਾਲਿਸਤਾਨ ਦੀ ਲਹਿਰ ਹੈ, ਇਹਨਾਂ ਨੂੰ ਕਿਵੇਂ ਚੁੱਪ ਕਰਾਉਣਾ। ਔਰ ਉਹ ਬਾਰ-ਬਾਰ ਉਹਨਾਂ ਦੀ ਫੋਰਨ ਮਿਨਿਸਟਰੀ ਦੂਜਿਆਂ ਨੇ ਖਾਲਿਸਤਾਨੀ ਐਕਟਿਵਿਜ਼ਮ ਇਹ ਵੋ, ਔਰ ਉਹਦੇ 'ਚ ਉਹ ਇਹ ਫਾਈਨਲੀ ਇਹ ਕਹਿੰਦਾ ਹੈ ਕਿ ਜੀ ਮੈਂ ਜਿਹੜੀ ਹੈ ਐਂਟੀ ਐਕਸਟ੍ਰੀਮਿਜ਼ਮ ਟਾਸਕ ਫੋਰਸ ਇਹ ਜਿਹੜਾ ਹੈ ਉਹ ਬਣਾਵਾਂਗਾ। ਹੁਣ ਇਸ ਦਾ ਕੀ ਮਤਲਬ ਹੈ? ਜ਼ਾਹਰ ਹੈ ਕਿ ਵੀ ਇਹ ਹਰਾਸਮੈਂਟ ਦੀ ਲਾਈਨ ਹੈ। ਜੇ ਤਾਂ ਕੋਈ ਦਹਿਸ਼ਤਗਰਦੀ ਕਰਦਾ ਹੈ ਉਹ ਯੂਕੇ ਦੀ ਸਰਜ਼ਮੀਨ 'ਤੇ ਕਰੇ ਜਾਂ ਅਮਰੀਕਾ ਦੀ ਕਰੇ, ਉਹ ਤਾਂ ਵਾਇਲੇਸ਼ਨ ਆਫ ਦਾ ਲਾਅ ਹੈ। ਉਹਦੇ 'ਚ ਇਨਫ ਲਾਅ ਨੇ ਇਹਨਾਂ ਮੁਲਕਾਂ ਦੇ ਵਿੱਚ, ਦੋਜ਼ ਹੂ ਟੇਕ ਕੇਅਰ ਜਿਹੜੇ ਕਰਦੇ ਵੀ ਨੇ ਜੇ ਕੋਈ ਵੀ ਵਾਇਲੈਂਸ ਕਰਦਾ। ਪਰ ਅਮਰੀਕਾ ਹੋਏ ਯੂਕੇ ਹੋਏ, ਤੁਹਾਡਾ ਇੱਕ ਇੰਡੀਪੈਂਡੈਂਟ ਵਿਊ ਹੋਣਾ ਕਿਸੇ ਥਾਂ ਬਾਰੇ ਕਿ ਭਾਈ ਤੁਹਾਡੀ ਕੌਮ ਨੂੰ ਆਪਣਾ ਘਰ ਚਾਹੀਦਾ ਹੈ, ਤੁਹਾਡੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕਰਨਾ UN ਚਾਰਟਰ ਦੇ ਥੱਲੇ, ਜਿਵੇਂ ਰੈਫਰੈਂਡਮ 2020 ਦੀਆਂ ਵੋਟਾਂ
ਇੰਗਲੈਂਡ ਤੋਂ ਹੀ ਸ਼ੁਰੂ ਹੋਈਆਂ ਔਰ ਹੱਕ ਦੇ ਥੱਲੇ ਉਦੋਂ ਵੀ ਭਾਰਤ ਦਾ ਭਾਰੀ ਦਬਾਅ ਸੀ। ਪਰ ਹੁਣ ਇੰਨਾ ਕਿ ਹਿੰਦੂ ਤਵੀਆਂ ਦੀ ਜਕੜ 'ਚ ਆਇਆ ਹੋਇਆ, ਔਰ ਕਿਉਂਕਿ ਜਿਹੜੇ ਲੋਕ ਬਦ ਅਖਲਾਕ ਹੁੰਦੇ ਨੇ, ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਇੱਥੇ ਵੀ, ਕਿਹੜੇ ਹਥਿਆਰ ਯੂਜ਼ ਕਰਦੇ ਨੇ ਉਹਨਾਂ ਨੂੰ ਫਾਹਣ ਦੇ ਲਈ, ਔਰ ਜਿਹੜਾ ਬੰਦੇ ਦਾ ਆਪਣਾ ਹੀ ਇਸ ਕਿਸਮ ਦਾ ਹਾਲ ਹੈ। ਔਰ ਜਿਹੜੇ ਹਿੰਦੂ ਤਵੀਆਂ ਦਾ ਜੇ ਤੁਸੀਂ ਪਿਛੋਕੜ ਦੇਖੋ, ਮੁਗਲਾਂ ਦੇ ਜ਼ਮਾਨੇ ਤੋਂ ਲੈ ਕੇ ਫਿਰ ਇਹ ਕਿਹੜੇ ਹਥਿਆਰ ਵਰਤਦੇ ਰਹੇ ਨੇ ਜਿਹੜਾ ਉਹ ਆਪਣਾ ਕੰਮ ਕਢਾਉਣ ਦੇ ਲਈ। ਲੇਕਿਨ ਇਸ ਵੇਲੇ ਇਵੇਂ ਲੱਗਦਾ ਹੈ ਕਿ ਬੋਰਿਸ ਜੌਨਸਨ ਭਾਰਤ ਦਾ ਪ੍ਰਧਾਨ ਮੰਤਰੀ ਹੋਏ ਔਰ ਉਹਦੀ ਬਿਆਨਬਾਜ਼ੀ ਉਵੇਂ ਹੀ ਹੈ ਜਿਵੇਂ ਕਿ ਮੋਦੀ ਦੀ ਬਿਆਨਬਾਜ਼ੀ ਉਸ ਸੈਟਅਪ ਦੇ ਥੱਲੇ। ਔਰ ਇਹੀ ਨਹੀਂ, ਇਹਦੇ ਬਾਰੇ ਅਸੀਂ ਦੇਖਦੇ ਹਾਂ ਵੀ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਜ਼ਲੀਲ ਕੀਤਾ ਗਿਆ ਉਹਦੇ ਭਾਰਤ ਦੌਰੇ ਵੇਲੇ, ਜਦੋਂ ਪਰਿਵਾਰ ਸਮੇਤ ਗਿਆ, ਔਰ ਇਹ ਦਬਾਅ ਵੀ ਬਣਾਇਆ ਗਿਆ ਕਿਉਂਕਿ ਕੈਨੇਡਾ 'ਚ ਵੀ ਮੋਦੀ ਹਕੂਮਤ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਸੀ। ਔਰ ਇਹ ਲਫ਼ਜ਼ ਜਿਹੜਾ ਇੰਡੀਅਨ ਸਿਸਟਮ ਔਰ ਉਹਨਾਂ ਦੀ ਗਵਰਨਮੈਂਟ ਸਿੱਖ ਐਕਸਟ੍ਰੀਮਿਸਟ, ਸਿੱਖ ਟੈਰਰਿਸਟ, ਹੁਣ ਇਹ ਜਿਵੇਂ ਇਹ ਹੋਇਆ ਕਿ ਵੀ ਇਹਨਾਂ ਦੀ ਇਹੀ ਕੈਨੇਡਾ 'ਚ ਤੋਂ ਫੇਲ ਹੋਏ ਕਿਉਂਕਿ 2019 ਦੇ ਵਿੱਚ ਪਹਿਲੀ ਕੰਟਰੀ ਕੈਨੇਡਾ ਦੁਨੀਆ ਦੀ ਬਣੀ ਜਿਨ੍ਹਾਂ ਨੇ ਇਹ ਫਾਈਨਲ ਡਿਸੀਜਨ ਲਿਆ ਕਿ ਟੂ ਨੈਵਰ ਐਸੋਸੀਏਟ the term Sikh with derogatory terms like terrorism or extremism anymore, ਕਿ ਕਦੇ ਵੀ ਇਹ ਲਫ਼ਜ਼ ਨਹੀਂ ਇਸਤੇਮਾਲ ਹੋਏਗਾ। ਉਹਨਾਂ ਨੇ ਪਹਿਲਾਂ ਇੱਕ ਸਟੇਜ ਤੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਸਿੱਖ ਐਕਸਟ੍ਰੀਮਿਸਟ ਜਾਂ ਸਿੱਖ ਟੈਰਰਿਜ਼ਮ, ਹੁਣ ਉੱਥੇ ਮੋਦੀ ਲਫ਼ਜ਼ ਇਸਤੇਮਾਲ ਕਰ ਰਹੀ ਹੈ ਉਹਨਾਂ ਦੀ ਹਕੂਮਤ। ਔਰ ਇੱਥੇ ਜੇ ਬੋਰਿਸ ਜੌਨਸਨ ਐਂਟੀ ਐਕਸਟ੍ਰੀਮਿਜ਼ਮ ਟਾਸਕ ਫੋਰਸ ਦੇ ਨਾਂ ਥੱਲੇ ਜ਼ਾਹਰ ਹੈ ਟਾਰਗੇਟ ਕਿਹਨੂੰ ਕੀਤਾ ਜਾਏਗਾ? ਸਿੱਖਾਂ ਨੂੰ, ਜਿਹੜੇ ਖਾਲਿਸਤਾਨ ਮੰਗਦੇ ਨੇ। ਯੂਕੇ ਦੇ ਵਿੱਚ ਵੱਡੀ ਆਬਾਦੀ ਕਸ਼ਮੀਰੀਆਂ ਦੀ, ਮੀਰਪੁਰ ਔਰ ਦੂਸਰੇ ਵੈਲੀ ਨਾਲ ਸੰਬੰਧਿਤ ਨੇ, ਜਿਹੜੇ ਆਜ਼ਾਦ ਕਸ਼ਮੀਰ ਦੀ ਗੱਲ ਕਰਦੇ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ। ਔਰ ਇਕੱਲਾ ਇਹੀ ਨਹੀਂ, ਜਿਸ ਕਿਸਮ ਦਾ ਇੱਕ ਲਾਅ ਇਸ ਵੇਲੇ ਜਿਹੜਾ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਹੈ, ਪ੍ਰੀਤੀ ਪਟੇਲ ਵੱਲੋਂ ਇੰਟਰੋਡਿਊਸ ਕੀਤਾ ਹੋਇਆ, ਜਿਹਦੇ ਥੱਲੇ ਜੇ ਈਵਨ ਹਕੂਮਤ ਕੋਲ ਇਸ ਕਦਰ ਪਾਵਰਸ ਚਲੀਆਂ ਜਾਂਦੀਆਂ ਨੇ ਕਿ ਜਿਹੜੇ ਸਿਟੀਜ਼ਨ ਨੇ ਯੂਕੇ ਦੇ, ਸਿੱਖ ਹੋਣ, ਪਾਕਿਸਤਾਨੀ ਜਾਂ ਕਸ਼ਮੀਰੀ ਜਾਂ ਦੂਜੇ, ਉਹਨਾਂ ਦੀ ਉਹ ਸਿਟੀਜ਼ਨਸ਼ਿਪ ਸਟ੍ਰਿਪ ਕਰਕੇ ਉਹਨਾਂ ਨੂੰ ਵਾਪਸ ਭੇਜ ਸਕਦੇ ਨੇ। ਔਰ ਇਸ ਕਿਸਮ ਦਾ ਹੀ ਜਿਹੜਾ ਸਿੱਖ ਐਕਸਟ੍ਰੀਮਿਜ਼ਮ ਔਰ ਇਸ ਕਿਸਮ ਦੀ ਟਰਮੀਨੋਲੋਜੀ ਪ੍ਰੀਤੀ ਪਟੇਲ ਨੇ ਇਸਤੇਮਾਲ ਕੀਤੀ ਜਦੋਂ ਉਸ ਨੇ ਨਵੰਬਰ 2021 'ਚ ਪਿਛਲੇ ਸਾਲ ਹੈਰੀਟੇਜ ਫਾਊਂਡੇਸ਼ਨ US ਨੂੰ ਐਡਰੈਸ ਕੀਤਾ। ਔਰ ਇਹ ਗੱਲ ਇਕੱਲੀ ਇਹ ਨਹੀਂ ਹੈ ਕਿ ਇਸ ਦੇ ਉੱਤੇ ਅਸੀਂ ਇਮੀਡੀਏਟਲੀ ਜਿਹੜਾ ਉਹ ਡਿਸਕਸ ਕੀਤਾ ਸੀ ਉਹਨੂੰ, ਪਰ ਮੇਰੀਆਂ ਨਜ਼ਰਾਂ 'ਚ 25 ਅਪ੍ਰੈਲ ਦਾ ਇੱਕ ਲੈਟਰ ਜਿਹੜਾ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ, ਪ੍ਰੀਤੀ ਪਟੇਲ ਦੀ ਜਿਹੜੀ ਇਹ ਲਾਈਨ ਹੈ, ਇਸ ਨੂੰ ਚੈਲੰਜ ਕਰਦੇ ਹਾਂ। ਸਾਡੀ ਬੀਬੀ ਪ੍ਰੀਤ ਕੌਰ ਗਿੱਲ ਜਿਹੜੀ ਮੈਂਬਰ ਪਾਰਲੀਮੈਂਟ ਹੈ UK 'ਚ, ਉਹਨੇ ਚੈਲੰਜ ਕੀਤਾ ਪ੍ਰੀਤੀ ਪਟੇਲ ਨੂੰ ਔਰ ਆਲਰੇਡੀ ਉਹਨਾਂ ਨੇ ਇਹ ਲੈਟਰ ਜਿਹੜਾ ਉਹਨੂੰ ਲਿਖਿਆ ਔਰ ਮੈਂ ਉਸ ਨੂੰ ਡਿਸਕਸ ਕਰਨਾ ਚਾਹਾਂਗਾ ਤਾਂ ਕਿ ਅੰਦਾਜ਼ਾ ਹੋਏ ਕਿ ਇਕੱਲਾ ਬੋਰਿਸ ਜੌਨਸਨ ਦਾ ਉੱਥੇ ਐਂਟੀ ਐਕਸਟ੍ਰੀਮਿਜ਼ਮ ਟਾਸਕ ਫੋਰਸ ਬਣਾਉਣ ਦਾ ਫੈਸਲਾ ਹੀ ਨਹੀਂ ਹੈ, ਇੱਥੇ ਲਾਅ ਵਿਦਨ ਦਾ ਪਾਰਲੀਮੈਂਟ ਪਲੱਸ ਜਿਹੜੀ ਪ੍ਰੀਤੀ ਪਟੇਲ ਨੇ ਹੈਰੀਟੇਜ ਫਾਊਂਡੇਸ਼ਨ ਨੂੰ ਐਡਰੈਸ ਕਰਦਿਆਂ ਕਿਹਾ, ਉਹਦੇ 'ਚ ਹੁਣ ਬੀਬੀ ਪ੍ਰੀਤ ਕੌਰ ਗਿੱਲ ਨੇ ਲਿਖਿਆ ਇਹਨੂੰ, ਡੀਅਰ ਪ੍ਰੀਤੀ, I am writing to you on behalf of my constituents who have raised concerns about a speech given by you to US conservative think tank the Heritage Foundation in November 2021, which has recently surfaced online. In particular, I am concerned about some of the claims you have made regarding Sikhs in the UK. ਕਿ ਤੂੰ ਉੱਥੇ ਸਪੀਚ ਕੀਤੀ ਹੈ ਨਵੰਬਰ 2021 ਜੋ ਤੂੰ ਸਿੱਖਾਂ ਬਾਰੇ ਕਿਹਾ ਹੈ, ਉਸ ਬਾਰੇ ਮੈਂ ਤੈਨੂੰ ਚੈਲੰਜ ਕਰਦੀ ਹਾਂ। In the same breath as discussing anti-Semitic right-wing terrorist groups, you draw equivalence with what you describe as Sikh separatist extremism, ਕਿ ਜਿੱਥੇ ਤੂੰ ਐਂਟਾਈ ਸੈਮਿਟਿਕ ਰਾਈਟ ਵਿੰਗ ਟੈਰਰਿਸਟ ਦੀ ਗੱਲ ਕਰ, ਉਹਨਾਂ ਨਾਲ ਤੂੰ ਸਿੱਖਾਂ ਨੂੰ ਇਕੁਏਟ ਕੀਤਾ ਕਿਉਂਕਿ ਤੂੰ ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ ਦਾ ਜੁਮਲਾ ਜਿਹੜਾ ਉਹ ਮੈਂਸ਼ਨ ਕੀਤਾ। ਸਿੰਸ ਆਈ ਬਿਕੇਮ ਹੋਮਸ, ਔਰ ਇਹ ਹੁਣ ਪ੍ਰੀਤੀ ਪਟੇਲ ਦੀ ਸਟੇਟਮੈਂਟ ਹੈ, ਅੱਛਾ ਕੋਟ ਹੈ ਉਹਦੀ, ਕਿ ਸਿੰਸ ਆਈ ਬਿਕੇਮ ਹੋਮ ਸੈਕਟਰੀ ਇਨ 2019 I have proscribed 4 extreme right-wing terrorist groups, all of which spread vile anti-Semitic propaganda. Sikh separatist extremism has also caused considerable tensions in recent years. ਹੁਣ ਇਹ ਤੁਸੀਂ ਤੋਂ ਵੱਧ ਧਿਆਨਤੀ ਦੇਖੋ। ਔਰ ਪ੍ਰੀਤੀ ਪਟੇਲ ਡਾਟਰ ਹੈ RSS ਦੀ, ਮੋਦੀ ਦਾ ਕੀ ਸਬੰਧ ਹੈ RSS ਦਾ ਉਹ ਬੜਾ ਕਲੀਅਰ ਹੈ ਇਸ ਦੇ ਉੱਤੇ।
ਹੁਣ ਉਹ ਇਹ ਕਹਿੰਦੀ ਹੈ ਕਿ ਵੀ ਮੈਂ ਜਦੋਂ ਦੀ ਸੈਕਟਰੀ ਬਣੀ ਆ, ਹੋਮ ਸੈਕਟਰੀ, ਹੋਮ ਮਿਨਿਸਟਰ ਨੂੰ ਹੀ ਕਹਿੰਦੇ ਨੇ, 2019 'ਚ ਮੈਂ 4 ਜਿਹੜੇ ਐਕਸਟ੍ਰੀਮ ਰਾਈਟ ਵਿੰਗ ਟੈਰਰਿਸਟ ਗਰੁੱਪ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੈ, ਜਿਹੜੇ ਕਿ ਐਂਟਾਈ ਸੈਮਿਟਿਕ ਪ੍ਰੋਪੇਗੈਂਡਾ ਫੈਲਾਉਂਦੇ ਨੇ। ਔਰ ਉਸੇ ਸਾਹ ਦੇ ਵਿੱਚ ਉਹ ਕਹਿੰਦੇ ਹੈ ਕਿ ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ, ਹੁਣ ਇਹ ਬਿਲਕੁਲ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਹੈ, ਹੈਜ਼ ਆਲਸੋ ਕਾਜ਼ਡ ਕੰਸੀਡਰੇਬਲ ਟੈਂਸ਼ਨਸ ਇਨ ਰੀਸੈਂਟ ਈਅਰਸ। ਹੁਣ ਹੈਰੀਟੇਜ ਫਾਊਂਡੇਸ਼ਨ ਅਮਰੀਕਾ 'ਚ ਜਿਹੜਾ ਇਸ ਕਿਸਮ ਦਾ ਉਹਦਾ ਕਹਿਣਾ, ਤੁਸੀਂ ਅੰਦਾਜ਼ਾ ਲਾਓ ਕਿ ਸਿੱਖਾਂ ਦੇ ਜਿਹੜੇ ਹੁਣ ਸਾਡੇ ਕਈ ਨੱਚਦੇ ਨੇ ਜੀ, ਉਹ ਲਾਲ ਕਿਲ੍ਹੇ 'ਚ ਮਨਾਤਾ ਜੀ, 400 ਸਾਲਾ ਮਨਾਤਾ ਜੀ, ਪਹਿਲਾਂ ਆਹ ਤੁਸੀਂ ਇਹਨਾਂ ਦੀਆਂ ਕਰਤੂਤਾਂ ਦੇਖੋ ਤਾਂ ਬਾਹਰ ਤੁਹਾਡੀ ਆਵਾਜ਼ ਨੂੰ ਕਰਬ ਕਰ ਰਹੇ ਨੇ ਔਰ ਤੁਹਾਨੂੰ ਬਦਨਾਮ ਕਰ ਰਹੇ ਨੇ। ਫਿਰ ਇਸ ਦੇ ਉੱਤੇ ਬੀਬੀ ਪ੍ਰੀਤ ਕੌਰ ਗਿੱਲ ਨੇ ਕਿਹਾ, your insinuation that there are Sikh groups that pose a threat tantamount to anti-Semitic terrorist groups is very serious। ਜੋ ਤੂੰ ਇਹ ਸਾਨੂੰ ਉਹਨਾਂ ਦੇ ਨਾਲ ਕਲੱਬ ਕੀਤਾ ਹੈ ਬੜਾ ਖਤਰਨਾਕ ਹੈ। This has rightly drawn attention from British Sikh community. This has rightly drawn attention from British Sikh community and I am writing to ask you to clarify the basis on which you have made these comments about Sikh extremism since 2019 ਕਿ ਤੂੰ ਕਿਹਦੇ ਆਧਾਰ ਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਤਰਾਸ਼ੀ ਕੀਤੀ ਹੈ, ਇਸ ਦੀ ਤੂੰ ਜਵਾਬ ਦੇ। ਹਾਊ ਮੈਨੀ ਸਿੱਖ ਗਰੁੱਪਸ ਹੈਵ ਬੀਨ ਪ੍ਰੋਸਕ੍ਰਾਈਬਡ ਇਨ ਦੈਟ, ਕਿੰਨੇ ਸਿੱਖ ਗਰੁੱਪਾਂ 'ਤੇ ਪਾਬੰਦੀ ਲੱਗੀ ਹੈ ਜਿਹੜੇ ਐਕਸਟ੍ਰੀਮਿਜ਼ਮ ਫੈਲਾ ਰਹੇ ਨੇ। ਹਾਊ ਮੈਨੀ ਸਿੱਖਸ ਹੈਵ ਬੀਨ ਦਾ ਸਬਜੈਕਟ ਆਫ ਪ੍ਰੀਵੈਂਟ ਰੈਫਰਲਸ ਐਂਡ ਹਾਊ ਮੈਨੀ ਆਫ ਦੋਜ਼ ਹੈਜ਼ ਬੀਨ ਅਡੋਪਟਡ ਐਜ਼ ਦਾ ਚੈਨਲ ਕੇਸਿਸ, ਕਿੰਨੇ ਕੇਸ ਸਿੱਖਾਂ ਦੇ ਖਿਲਾਫ ਰਜਿਸਟਰ ਹੋਏ ਨੇ, ਕਿੰਨੇ ਇਸ ਦੇ ਉਲਟ ਜਿਹੜੇ 3 ਸਿੱਖ ਨੌਜਵਾਨ ਜਿਨ੍ਹਾਂ ਨੂੰ ਇੰਡੀਆ ਐਕਸਟਰਾਡਾਈਟ ਕਰਨ ਦੇ ਲਈ ਟਿੱਲ ਲੱਗਾ ਹੋਇਆ ਸੀ, ਇੰਡੀਅਨ ਗਵਰਨਮੈਂਟ ਦਾ ਵੀ ਬ੍ਰਿਟਿਸ਼ ਗਵਰਨਮੈਂਟ ਦਾ ਵੀ, ਉਹ ਜੱਜ ਨੇ ਥਰੋ ਆਊਟ ਕੀਤਾ ਕੇਸ ਕਿ ਵੀ ਸਾਰੇ ਝੂਠੇ ਸਬੂਤ ਲਿਆ ਕੇ ਪੇਸ਼ ਕੀਤੇ ਨੇ ਇੰਡੀਆ ਨੇ। ਔਰ ਇਹ ਸਾਰੇ ਦੇ ਬਾਵਜੂਦ ਇਸ ਕਿਸਮ ਦਾ ਜਿਹੜਾ ਉਹ ਨੈਗੇਟਿਵਿਟੀ ਕਰ ਰਹੀ ਹੈ। ਫਿਰ ਬੀਬੀ ਪ੍ਰੀਤ ਕੌਰ ਗਿੱਲ ਨੇ ਇਹਨੂੰ ਪੁੱਛਿਆ ਪਟੇਲ ਨੂੰ, given you have not mentioned Sikh extremism in parliament once since becoming home secretary in 2019, you will forgive me for expressing some surprise that you would label Sikh groups as a threat equivalent to anti-Semitic fascists in the address to a US think tank। ਉਹਨੇ ਕਿਹਾ ਵੀ 2019 ਤੋਂ ਤੂੰ ਹੋਮ ਮਿਨਿਸਟਰ ਹੈ, ਤੂੰ ਇੱਕ ਵਾਰੀ ਵੀ ਪਾਰਲੀਮੈਂਟ ਦੇ ਵਿੱਚ ਸਿੱਖ ਐਕਸਟ੍ਰੀਮਿਸਟ ਦੀ ਗੱਲ ਨਹੀਂ ਕੀਤੀ। ਜੇ ਤੂੰ ਇੱਥੇ ਨਹੀਂ ਕੀਤੀ, ਐਸੀ ਕੀ ਗੱਲ ਹੈ ਵੀ ਤੂੰ ਅਮਰੀਕਾ 'ਚ ਦੇ ਥਿੰਕ ਟੈਂਕ ਦੇ ਸਾਹਮਣੇ ਜਾ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਇਸ ਕਿਸਮ ਦੀ ਕਰਤੂਤ ਕਰ। ਇੰਡੀਡ references to Sikh activism in the Commission for Countering Extremism's 3rd years on report published in March last year lists as evidence in its annex a 2019 report which pours cold water on the remarks in your speech। ਉਹਨੇ ਰੈਫਰ ਕੀਤਾ ਕਿ ਜਿਹੜੀ ਤੁਹਾਡੀ ਰਿਪੋਰਟ ਹੈ ਉਹ ਆਪਣੇ ਆਪ 'ਚ ਹੀ ਜੋ ਤੂੰ ਕਹਿ ਰਹੀ ਹੈ ਉਹਦੇ ਉੱਤੇ ਪਾਣੀ ਫੇਰ ਦਿੰਦੀ ਹੈ, ਕਿਉਂਕਿ ਜੋ ਤੂੰ ਕਿਹਾ ਬਿਲਕੁਲ ਝੂਠ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ a report, commission report, quotes comments by religious extremism expert Dr. Jasjeet Singh, who says, I found little evidence of radicalization to terrorism among British Sikhs। ਕਿ ਤੁਹਾਡੀ official report ਹੈ ਕਿ ਕੋਈ ਉਹਦੇ ਵਿੱਚ ਜਿਹੜਾ ਹੈ radicalization ਨਹੀਂ ਹੈ। Moreover, the report concludes, it is important Sikhs be allowed to debate the merits of a Sikh homeland without such conversations being reflexively labeled as extremist or terrorism। The UK government should avoid criminalizing such। ਇਹ ਉਹਨਾਂ ਦੀ ਆਪਣੀ ਰਿਪੋਰਟ ਹੈ ਕਿ ਭਾਈ ਸਿੱਖ ਕੋਈ ਜਿਹੜਾ ਐਕਸਟ੍ਰੀਮਿਸਟ ਜਿਹੜਾ ਉਹ ਟੈਰਰਿਸਟ ਨਹੀਂ ਹੈ, ਇਸ ਲਈ ਸਿੱਖਾਂ ਨੂੰ ਸਿੱਖ ਹੋਮਲੈਂਡ ਦੇ ਉੱਤੇ ਡਿਬੇਟ ਕਰਨ ਦਾ ਉਹਨਾਂ ਦਾ ਹੱਕ ਹੈ। ਇਹ ਉਹਨਾਂ ਦੀ ਆਫੀਸ਼ੀਅਲ ਰਿਪੋਰਟ ਹੈ। These are quotations from UK government documents cited by your own department। ਇਹ ਤੇਰੇ ਆਪਣੇ ਡਿਪਾਰਟਮੈਂਟ ਦੀਆਂ ਰਿਪੋਰਟਾਂ ਨੇ। I hope therefore that you will clarify your comments, setting out what you mean by considerable tensions caused by Sikh extremism in recent years and whether you view this as tantamount to the threat possible by the right। ਉਹਨਾਂ ਨੇ ਕਿਹਾ ਵੀ ਹੁਣ ਤੂੰ ਇਹਨੂੰ ਐਕਸਪਲੇਨ ਕਰ, ਜਵਾਬਦੇਹੀ ਹੈ ਤੇਰੀ ਕਿ ਵੀ ਤੂੰ ਇਹ ਕਿਵੇਂ ਗੱਲ ਕਹੀ। ਔਰ ਲਾਸਟ ਪੈਰਾਗ੍ਰਾਫ ਹੈ, ਗਿਵਨ ਓਵਰ ਦਾ ਵੀਕਸ ਹੈਵ ਨਾਊ ਪਾਸ, ਕਿਉਂਕਿ ਚਿੱਠੀ ਪਹਿਲਾਂ ਦੀ ਲਿਖੀ ਹੈ, ਹੁਣ ਅੱਜ ਬੀਬੀ ਨੇ ਦੁਬਾਰਾ ਰਿਮਾਈਂਡ ਕਰਵਾਇਆ ਪ੍ਰੀਤ ਕੌਰ ਗਿੱਲ ਨੇ ਉਹਨੂੰ ਪਟੇਲ ਨੂੰ। ਗਿਵਨ ਓਵਰ 10 ਵੀਕਸ ਹੈਵ ਨਾਊ ਪਾਸ ਕਿ 10 ਹਫ਼ਤੇ ਗੁਜ਼ਰ ਗਏ ਨੇ since 150 Sikh organizations first wrote to the government about your heritage foundation remark। ਇਹ ਇਕੱਲਾ ਇਹੀ ਨਹੀਂ, 150 UK ਦੀਆਂ ਸਿੱਖ ਜਥੇਬੰਦੀਆਂ ਨੇ ਉਹਨੂੰ ਲਿਖਿਆ
ਔਰ ਉਹਨਾਂ ਨੇ ਕਿਹਾ ਕਿ ਵੀ 10 ਹਫ਼ਤੇ ਹੋ ਗਏ ਨੇ। ਇਟ ਇਜ਼ ਡਿਸਅਪੋਇੰਟਿੰਗ that no statement has been issued by your department, or number 10 has addressed the legitimate concern this episode has caused। कि 8 हफ्ते बीतन बाद भी 10 weeks 10 हफ्ते बीतन बाद भी तू ना जवाब दिता है, ना ही तुहाडे इस नंबर 10 हैडकुआटर तो आया। आई लुक फॉरवर्ड टू योर रिस्पॉन्स एट द अर्लीएस्ट अपॉर्चुनिटी कि भी ਜਿਹੜਾ ਜਲਦੀ ਤੋਂ ਜਲਦੀ ਇਸ ਦਾ ਜਵਾਬ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਦੋਂ ਅਸੀਂ ਕਹਿੰਦੇ ਹਾਂ ਭਾਈ ਡਿਸੀਜਨ ਮੇਕਰ ਸਾਡੇ ਹੋਣੇ ਚਾਹੀਦੇ ਨੇ, ਹਰ ਪਾਰਟੀ 'ਚ ਪੋਲੀਟੀਕਲ ਸਿਸਟਮ ਸਾਡੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ, ਇਹ ਹੈ ਉਸ ਦਾ ਪੋਜ਼ਿਟਿਵ ਨਤੀਜਾ। ਜੇ ਸਾਡਾ ਅਮਰਜੀਤ ਸਿੰਘ ਢੇਸੀ ਜਾਂ ਬੀਬੀ ਪ੍ਰੀਤ ਕੌਰ ਗਿੱਲ ਪਾਰਲੀਮੈਂਟ 'ਚ ਬੈਠੇ ਨੇ ਤਾਂ ਬੀਬੀ 10 ਹਫ਼ਤੇ ਤੋਂ ਕੁਸਕੀ ਨਹੀਂ ਹੈ ਜੋ ਉਹਨੇ ਇੱਥੇ ਕਰਕੇ ਗਈ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬੋਰਿਸ ਜੌਨਸਨ ਔਰ ਇਹ ਜਿਹੜੇ ਨੇ ਉਹ ਬਿਲਕੁਲ ਮੈਂ ਕੱਲ੍ਹ ਨੂੰ ਸਾਹਮਣੇ ਆ ਸਕਦਾ ਵੀ ਇਹ ਹਿੰਦੂ ਤਵੀਆਂ ਦੀ ਪੇ ਰੋਲ ਤੇ ਸੀ, ਲੇਕਿਨ ਨਾ ਵੀ ਹੋਣ ਪਰ ਇਹ ਜੋ ਏਜੰਡਾ ਹੈ ਇਹ ਹਿੰਦੂਤਵਾ ਦਾ ਹੀ ਯੂਕੇ ਦੇ ਵਿੱਚ ਵੀ ਲਾਗੂ ਕਰ। ਬਿਲਕੁਲ ਅਰਸ਼ਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਬ੍ਰੇਕ ਵਿਊਅਰਸ, ਅਸਾਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।